ਪੰਜਾਬੀ ਜ਼ਬਾਨ ਮੂਵਮੈਂਟ ਦੇ ਪ੍ਰਬੰਧ ਹੇਠ ਪੰਜਾਬੀ ਬੋਲੀ ਦਿਹਾੜ ਦਾ ਆਰ ਕੀਤਾ ਗਿਆ। ਪੰਜਾਬ ਹਾਊਸ ਵਿੱਚ ਹੋਣ ਵਾਲੇ ਇਸ ਇਕੱਠ ਵਿੱਚ ਮਾਂ ਬੋਲੀ ਦੇ ਮੰਨੇ ਪ੍ਰਮੰਨੇ ਸੂਝਵਾਨਾਂ, ਕਹਾਣੀਕਾਰਾਂ ਤੇ ਸਹਾਫੀਆਂ ਰਲਤ ਕਰਦਿਆਂ ਆਖਿਆ ਕਿ ਅੰਗਰੇਜ਼ ਨੇ ਜਦ ਪੰਜਾਬ ਉੱਤੇ ਕਬਜ਼ਾ ਕੀਤਾ ਤੇ ਸਭ ਤੋਂ ਪਹਿਲਾਂ ਪੰਜਾਬੀਆਂ ਦੀ ਬੋਲੀ ਨੂੰ ਮੁਕਾਉਣ ਦਾ ਮਨਸੂਬਾ ਬਣਾਇਆ, ਕਿਉਂ ਜੇ ਇਸ ਧਰਤੀ ਦੇ ਲੋਕ ਆਪਣੀ ਬੋਲੀ ਤੋਂ ਦੂਰ ਹੋ ਜਾਣਗੇ ਤੇ ਫਿਰ ਆਪਣੀ ਰਹਿਤਲ ਤੇ ਤਾਰੀਖ ਨੂੰ ਵੀ ਭੁੱਲ ਜਾਣਗੇ। ਜਿਹੜਾ 1849 ਦਾ ਵਾਕਿਆ ਦਰਅਸਲ 1845 ਦੇ ਵਿੱਚ ਜਿਹੜਾ ਵਾਕਿਆ ਹੋਇਆ ਸੀ, ਜਦੋਂ ਚੜ੍ਹਾਈ ਕੀਤੀ ਸੀ ਗੋਰਿਆਂ ਨੇ, ਉਸ ਦੇ ਪਿਛੋਕੜ ਦੇ ਅੰਦਰ ਜਿਹੜੀ ਹਿਸਟਰੀ ਛੁਪੀ ਹੋਈ ਉਸ ਨੂੰ ਗੌਰ ਕਰੋ ਕਿ 45, 46, 47, 48, 49 46, 47, 48 4 ਸਾਲ ਗੋਰੇ ਨੂੰ ਲੱਗੇ ਪੰਜਾਬ ਫਤਿਹ ਕਰਨ ਵਾਸਤੇ। ਇਹ 4 ਸਾਲ ਤੱਕ ਉਹ ਪੰਜਾਬ ਨੂੰ ਫਤਿਹ ਨਹੀਂ ਕਰ ਸਕੇ। ਹਾਲਾਂਕਿ ਰਣਜੀਤ ਸਿੰਘ ਫੌਤ ਹੋ ਚੁੱਕਿਆ ਸੀ, ਮਗਰ ਉਸ ਤੋਂ ਬਾਅਦ ਜਿਹੜੀ ਹਕੂਮਤ ਸੀ ਉਹ ਇਤਨੀ ਤਾਕਤਵਰ ਸੀ ਔਰ ਗੋਰਿਆਂ ਨੂੰ ਜਸੂਸ ਛੱਡਣੇ ਪਏ, ਬਹੁਤ ਸਾਰੇ ਆਰ ਕਰਨਾ ਪਿਆ। ਉਹ 4 ਸਾਲਾਂ ਦੇ ਅੰਦਰ ਫਿਰ ਵੀ ਆਖਿਰ ਲੜਾਈ ਚੇਲਿਆਂ ਵਾਲਾ ਦੀ ਹੋਈ ਤੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਕਬਜ਼ਾ ਹੋਇਆ। ਕਿਆ ਅਸੀਂ 3-4 ਜਿਹੜੀਆਂ ਅਸੀਂ ਸਦੀਆਂ ਗੁਜ਼ਾਰ ਆਏ ਆ, ਸਦੀਆਂ ਗੁਜ਼ਾਰਨ ਤੋਂ ਬਾਅਦ ਵੀ ਸਾਡਾ ਕੰਮ ਸਿਰਫ ਇhtਜਾਜ ਜੋਗਾ ਹੀ ਰਹਿਣਾ? ਕਿਆ ਅਸੀਂ ਇhtਜਾਜ ਹੀ ਕਰਨਾ ਹੈ ਕਿ ਸਿਰਫ ਅਸੀਂ ਪੰਜਾਬੀ ਜ਼ੁਬਾਨ ਦੀ ਹੱਕ ਦੀ ਗੱਲ ਕਰਨੀ ਹੈ? ਅਜੇ ਤੱਕ ਅਸੀਂ ਆਪਣੇ ਹੱਕ ਦੀ ਗੱਲ ਕਰ ਰਹੇ ਹਾਂ ਤੇ ਅਸੀਂ ਆਪਣਾ ਸਫ਼ਰ ਕਦੋਂ ਸ਼ੁਰੂ ਕਰਨਾ ਹੈ? ਇਹ ਬੜੇ ਅਫਸੋਸ ਵਾਲੀ ਗੱਲ ਹੈ ਕਿ ਸਾਨੂੰ ਸੋਚਣਾ ਚਾਹੀਦਾ ਹੈ ਕਿ ਪੰਜਾਬੀ ਜ਼ੁਬਾਨ ਦਾ ਜਿਹੜਾ ਅੱਜ ਦਾ ਦਿਹਾੜ ਮਨਾਇਆ ਜਾ ਰਿਹਾ ਕਾਲਾ ਦਿਹਾੜ ਦੇ ਹਵਾਲੇ ਨਾਲ, ਤੇ ਮੈਂ ਤਾਂ ਜਦੋਂ ਸੰਭਾਲੀ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਪੰਜਾਬੀ ਦੀ ਗੱਲ ਕਰ ਰਹੇ ਹਾਂ, ਪੰਜਾਬੀ ਸ਼ੇਰ ਦੀ, ਪੰਜਾਬੀ ਨਸਰ ਦੀ, ਪੰਜਾਬੀ ਤਹਿਰੀਕ ਦੀ, ਔਰ ਉਹਦੇ ਨਾਲ ਨਾਲ ਅਸੀਂ ਆਪਣਾ ਸਫ਼ਰ ਜਿਹੜਾ ਜਾਰੀ ਰੱਖਿਆ ਹੈ। ਤੁਹਾਨੂੰ ਸਭ ਨੂੰ ਪਤਾ ਹੈ ਕਿ ਅੱਜ ਦਾ ਇਹ ਦਿਨ ਅਸੀਂ ਇਹਨੂੰ ਪੰਜਾਬੀ ਲੈਂਗੁਏਜ ਡੇ ਦੇ ਤੌਰ ਤੇ ਮਨਾ ਰਹੇ ਹਾਂ। ਸਾਡੇ ਬੜੇ ਪਿਆਰੇ ਮਿੱਤਰ ਦੋਸਤ ਔਰ ਪੰਜਾਬੀ ਲੈਂਗੁਏਜ ਮੂਵਮੈਂਟ ਦੇ ਚੇਅਰਮੈਨ ਜਨਾਬ ਨਜ਼ੀਰ ਕਹੋਟ ਹੋਰਾਂ ਔਰ ਪੰਜਾਬੀ ਲੈਂਗੁਏਜ ਮੂਵਮੈਂਟ ਤਹਿਰੀਕ ਵੱਲੋਂ ਅੱਜ ਦਾ ਇਹ ਪ੍ਰੋਗਰਾਮ ਸਜਾਇਆ ਗਿਆ, ਜਿਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਅਸੀਂ ਖੁਸ਼ ਆਮਦੀਦ ਕਹਿ ਰਹੇ ਹਾਂ। ਔਰ ਪਹਿਲਾਂ ਇਹਨੂੰ ਕਾਲਾ ਦਿਹਾੜ ਮਨਾਇਆ ਜਾ ਰਿਹਾ ਸੀ, ਲੇਕਿਨ ਇਹ ਵੇਖੇ ਇਹ ਨਜ਼ੀਰ ਕਹੋਟ ਸਾਹਿਬ ਦੀ ਇਹ ਤਜਵੀਜ਼ ਕਿ ਇਸ ਪ੍ਰੋਗਰਾਮ ਨੂੰ ਪੰਜਾਬੀ ਲੈਂਗੁਏਜ ਡੇ ਮਨਾਇਆ ਜਾਏ। ਸਭ ਬੁੜੀਆਂ ਬੰਦਿਆਂ ਬਾਲਾਂ ਦੀ ਇੱਕ ਮੰਗ ਏ ਕਈਆਂ ਸਾਲਾਂ ਦੀ। ਸਭ ਬੁੜੀਆਂ ਬੰਦਿਆਂ ਬਾਲਾਂ ਦੀ ਇੱਕ ਮੰਗ ਏ ਕਈਆਂ ਸਾਲਾਂ ਦੀ। ਮਾਂ ਬੋਲੀ ਨੂੰ ਹੱਕ ਦੇ ਦੇਵੋ, ਮਾਂ ਬੋਲੀ ਨੂੰ ਹੱਕ ਦੇ ਦੇਵੋ, ਮਾਂ ਬੋਲੀ ਨੂੰ ਹੱਕ ਦੇ ਦੇਵੋ, ਨਾ ਲੋੜ ਪਵੇ ਹੜਤਾਲਾਂ ਦੀ। एहतजाज ਜਿਹੜਾ ਉਹ ਜਦ ਤੱਕ ਸਾਨੂੰ ਕੋਈ ਮੰਜ਼ਿਲ ਨਹੀਂ ਮਿਲਦੀ ਉਹ ਜ਼ਰੂਰੀ ਹੈ, ਔਰ ਇਹ एहतजाज ਇਨਸ਼ਾਅੱਲਾ ਚੱਲਦਾ ਰਹੇਗਾ। ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਸਾਨੂੰ ਸਾਡੇ ਜਿਹੜੇ ਗਸਬ ਕੀਤੇ ਹੋਏ ਹਕੂਕ ਨੇ ਉਹ ਸਾਨੂੰ ਨਹੀਂ ਮਿਲ ਜਾਂਦੇ। ਅਸੀਂ 55-56% ਲੋਕ ਆ ਪੰਜਾਬ ਦੇ, ਤੇ ਬਾਕੀ ਸਾਰੇ ਸਾਡੇ ਕੋਲ ਅੱਗੇ ਨੇ, ਬਾਕੀ ਸਾਰੇ ਆਪਣੇ ਸੂਬਿਆਂ ਦੇ ਵਿੱਚ ਆਪਣੀ ਜ਼ਬਾਨ ਬੋਲਦੇ ਨੇ, ਤੇ ਅਸੀਂ ਕਿਉਂ ਨੇ? ਕਿਉਂਕਿ ਅਸੀਂ ਇੱਕ ਨਹੀਂ ਹੈਗੇ। ਜ਼ਬਾਨ ਅਸੀਂ ਬੋਲਨੇ ਆ ਪੰਜਾਬੀ, ਲੇਕਿਨ ਇਹ ਨਹੀਂ ਹੈ ਕਿ ਅਸੀਂ ਪੰਜਾਬੀ ਨਹੀਂ ਬੋਲਦੇ। ਸਾਡਾ ਮੁਤਾਲਬਾ ਹੈ ਕਿ ਸਾਡਾ ਜ਼ਰੀਆ ਤਲੀਮ ਜਿਹੜਾ ਵੀ ਅਸੀਂ ਉਹਨੂੰ ਪੰਜਾਬੀ ਲਾਗੂ ਕਰਨਾ ਚਾਹੁੰਦੇ ਹਾਂ, ਤੇ ਉਹਦੇ ਵਾਸਤੇ ਮੈਂ ਕਿਹਾ ਕਿ ਜਿਹੜੀ ਸਾਡੀ ਅਸੈਂਬਲੀ ਹੈ ਉੱਥੇ ਸਾਡੇ ਬੰਦੇ ਹੋਣੇ ਚਾਹੀਦੇ ਨੇ। ਉੱਥੇ ਸਾਰੇ ਹੀ ਪੰਜਾਬੀ ਬੈਠੇ ਨੇ, ਲੇਕਿਨ ਉਹ ਜਿਵੇਂ ਗੱਲ ਹੋਈ ਸੀ ਕਿ ਪੰਜਾਬੀ ਬੋਲਦੇ ਨੇ, ਉਹਨਾਂ ਨੂੰ ਉੱਜਾ ਮਾਰਨ ਦੀ ਲੋੜ ਹੈ। ਉਹਨਾਂ ਨੂੰ ਯਾਦ ਦਿਵਾਉਣਾ ਕਿ ਤੁਸੀਂ ਪੰਜਾਬੀ ਜੇ। ਸਾਡੀ ਜਿਵੇਂ ਪੰਜਾਬੀ ਜ਼ੁਬਾਨ ਦਿਹਾੜੇ ਤੇ ਇਹ ਪਹਿਲੇ ਜਿਹੜਾ ਇੱਕ ਮਾਂ ਬੋਲੀ ਦਿਹਾੜੇ, ਉਹਦੇ ਹਵਾਲੇ ਨਾਲ ਕਿ ਜਿਹੜਾ ਆਲਮੀ ਕਾਨੂੰਨ ਹੈ, ਇਹ ਮੈਂ ਆਪਣੀ ਭੈਣ ਨੂੰ ਕਹਾਂਗਾ ਮੋਦੀ ਹੋਰਾਂ ਨੂੰ ਕਿ ਇਹ ਅਸੈਂਬਲੀ ਚਾਹੇ ਦੀ ਗੱਲ ਕਰਨ ਕਿ ਉੱਥੇ ਜਿਹੜਾ ਇੱਕ ਇੰਟਰਨੈਸ਼ਨਲ ਲਾਅ ਹੈ, ਆਲਮੀ ਕਾਨੂੰਨ ਹੈ ਕਿ ਪ੍ਰਾਇਮਰੀ ਐਜੂਕੇਸ਼ਨ ਇਨ ਦੀ ਮਦਰ ਟੰਗ, ਜਿਹੜੀ ਮਾਂ ਬੋਲੀ ਹੈ ਉਹਦੇ 'ਚ ਪ੍ਰਾਇਮਰੀ ਤਾਲੀਮ ਦੇਣੀ ਹੈ। ਪੰਜਾਬੀ ਬੋਲੀ ਬਾਰੇ ਇਹ ਵੀ ਆਖਿਆ ਗਿਆ ਕਿ ਵੇਲੇ ਦੇ ਨਾਲ ਨਾਲ ਜੋ ਲੋਕ ਇਹ ਸੋਚ ਰਹੇ ਸਨ ਕਿ 47 ਮਗਰੋਂ ਪੰਜਾਬੀ ਮੁੱਕ ਜਾਵੇਗੀ, ਉਹ ਵੇਖ ਲੈਣ ਕਿ ਅੱਜ ਇੱਕ ਵਾਰੀ ਫੇਰ ਇਹ ਬੋਲੀ ਤਰੱਕੀ ਕਰ ਰਹੀ ਹੈ। ਪਾਕਿਸਤਾਨ 70% ਪੰਜਾਬੀ ਬੋਲਦੇ ਨੇ, ਪਾਕਿਸਤਾਨ 90% ਲੋਕ ਸਮਝਦੇ ਨੇ। ਇਹ ਸਾਡੀ पहचान है। पाकिस्तान वाह दुनिया में ऐसे निकले आदम पंजाबी मुल्क है क्योंकि अक्सरीती मुल्क है, और बंगाल ना ज्यादा सी 52%। क्या पंजाब ना ज्यादा नहीं होती जबान खोना, ये पंजाब ना ज्यादा है। तो बहरहाल सानू हिम्मत नहीं हारनी चाहिए। मियाँ साहब ने कहा जल जल हार ना हारी हिम्मत, एक दिन फिरसी पासा मुक्का मंगन चढ़े मोहम्मद औड़क भरदा कासा। ਹਰ ਚੀਜ਼ ਦੇਖਣ ਦੀ ਜ਼ਰੂਰਤ ਹੈ ਕਿ ਪਾਕਿਸਤਾਨ ਬਣਨ ਤੋਂ ਬਾਅਦ ਕਿਹੜੇ ਸਿਆਸਤਦਾਨ ਸਨ। ਮਸਲ ਸਾਨੂੰ ਰਾਏ ਮਨਸਬ ਦਾ ਨਾਂ
ਜ਼ਿਹਨ 'ਚ ਆਉਂਦਾ ਹੈ, ਹਨੀਫ ਰਾਮੇ ਦਾ ਆਉਂਦਾ ਹੈ, ਪਰਵੇਜ਼ ਇਲਾਹੀ ਦਾ ਆਉਂਦਾ ਹੈ, ਕੁਛ ਲੋਕ ਹੋਰ ਵੀ ਨੇ। ਉਸ ਤੋਂ ਬਾਅਦ ਜਿਹੜੀ ਇੱਕ ਸੀਰੀਅਸਲੀ ਜਿਹੜੀ ਇਸ ਹਵਾਲੇ ਨਾਲ ਤਕਰੀਰ ਹੋਈ ਹੈ ਉਹ ਮਰੀਮ ਨਵਾਜ਼ ਸ਼ਰੀਫ ਦੀ ਹੈ, ਜਿਹੜੀ ਪਿੱਛੇ ਹੋਈ। ਲੇਕਿਨ ਉਹ ਤਕਰੀਰ ਕਰਕੇ ਭੁੱਲ ਗਈਆਂ ਨੇ ਔਰ ਅਸੀਂ ਸੁਣ ਕੇ ਭੁੱਲ ਗਏ ਹਾਂ। ਸੋ ਮਕਸਦ ਇਹ ਹੈ ਕਿ ਅਗਰ ਕੋਈ ਬੱਚਾ ਵੀ ਹੁੰਦਾ ਹੈ ਨਾ ਤਾਂ ਉਹਨੂੰ ਬਾਪ ਕਹਿ ਦਿੰਦਾ ਹੈ ਕਿ ਜੀ ਫਲਾਣਾ ਤੂੰ ਕੰਮ ਕਰੇਗਾ ਨਾ ਤਾਂ ਮੈਂ ਤੈਨੂੰ ਫਲਾਣਾ ਖਿਡੌਣਾ ਲੈ ਕੇ ਦੇਵਾਂਗਾ, तो वो बच्चा फिर जितनी देर तक बार बार उन्होंने याद नहीं करांदा तो बाप भी ये कुछ नहीं करता। ये तो फिर सियासतदान ने पंजाब असैंबली विच आए ने, एक आस है साडी कि साडी आवाज़ उत्थे पहुंची है और इंशाअल्लाह असी काफ़ी हद तक हौसला भी रखने हैं कि कहते ने कुछ ना होने नालों, बहुत कुछ ना होने नालों कुछ हो जाना बेहतर है, क्योंकि ये कहावत भी ये चीनी कहावत है कि बजाय तुसी नेरे ते रौला पाओ अपने हिस्से का दीवा ते बाल दिओ ना। सानू अपने हिस्से का दीवा बालना चाहिए। मैं मुदस्सिर इकबाल भट्ट साहब नूं मुबारकबाद पेश करना कि वो हर दूए चौथे दिन साडे पंजाबी भरावां नूं इकट्ठा करके ते उन्हां दी गलबात करते ने ते सुनते ने। और इस वक्त साडा जिहड़ा भुलेखे नाल मुतलक बहरान है उहदे मुतलक मैं बतौर खास कहांगा कि असी सारे मुदस्सिर इकबाल भट्ट दी कंध ते खलोते हुए हैं और सानू सारिਆਂ ਨੂੰ ਉਹਨਾਂ ਦਾ ਹੱਥ ਵਟਾਉਣਾ ਚਾਹੀਦਾ ਹੈ और ये ਜਿਹੜੇ ਕ੍ਰਾਈਸਿਸ ਆ ਰਹੇ ਨੇ ਭੁਲੇਖਾ ਨੂੰ ਇਹਨਾਂ ਦੇ ਖਾਤਮੇ ਵਾਸਤੇ ਹਰ ਮੁਮਕਿਨ ਕੋਸ਼ਿਸ਼ ਕਰਨੀ ਚਾਹੀਦੀ। ਪੰਜਾਬੀ ਰੱਬ ਕਰੇਗਾ ਕਦੀ ਵੀ ਨਹੀਂ ਮਰੇਗੀ, ਨਾ ਹੀ ਇਸ ਪੰਜਾਬ ਦੇ ਵਿੱਚ ਵੀ, ਨਾ ਉਸ ਪੰਜਾਬ ਦੇ ਵਿੱਚ ਹੀ। ਅੱਜ ਬਲਕਿ ਇੰਡੀਆ ਦੇ ਅਖਬਾਰ ਦੇ ਵਿੱਚ ਇਹ ਮਰੀਮ ਨਵਾਜ਼ ਸਾਹਿਬਾ ਦੀ ਖਬਰ ਆਈ ਸੀ, ਉਹਨਾਂ ਨੇ ਵੀ ਬੜਾ ਇਹਨੂੰ ਸਰਾਹਿਆ ਕਿ ਦੇਖੋ ਉਹ ਪੰਜਾਬੀ ਕਹਿੰਦੇ ਆ ਕਿ ਮਿਡ ਪੰਜਾਬੀ ਨੂੰ ਸ਼ੁਰੂ ਕਰਵਾਓ, ਪਹਿਲੀ ਕਲਾਸ ਤੋਂ ਸ਼ੁਰੂ ਕਰਵਾਓ। ਉਹਨਾਂ ਨੇ ਅੱਜ ਇਸ ਖਬਰ ਨੂੰ ਮੈਂ ਪਾਕਿਸਤਾਨ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਦੀ ਇਸ ਵੇਲੇ ਜਨਰਲ ਸੈਕਟਰੀ ਹਾਂ, ਉਹਨਾਂ ਨੇ ਖਬਰ ਮੈਨੂੰ ਭੇਜੀ, ਕਹਿੰਦੀ ਹੈ ਗੁਰਮੁਖੀ 'ਚ ਖਬਰ ਆ, ਸਾਨੂੰ ਜ਼ਰਾ ਦੱਸੋ ਇਹਦੇ ਬਾਰੇ ਕਿ ਇਹ ਕੀ ਲਿਖਿਆ ਹੋਇਆ ਵਾ। ਫਿਰ ਮੈਂ ਉਹਨੂੰ ਇੰਗਲਿਸ਼ 'ਚ ਟਰਾਂਸਲੇਟ ਕਰਕੇ ਉਹਨੂੰ ਦੱਸਿਆ ਕਿ ਇਹ ਖਬਰ 'ਚ ਤੁਹਾਡੀ ਤਾਰੀਫ ਕੀਤੀ ਗਈ ਆ, ਕਿ ਇਹ ਦੇਖੋ ਕਿ ਕਿੰਨਾ ਵਧੀਆ ਇੱਕ ਗੱਲ ਹੋਈ ਆ ਕਿ ਪਾਕਿਸਤਾਨ ਦੇ ਵਿੱਚੋਂ ਇਹ ਗੱਲ ਨਿਕਲੀ ਆ। ਜ਼ਿੰਦਾ देश दी लाज नाल लाज तेरी गई, देश दी लाज ते तू कुछ नहीं। और कौमां नाल कुर्बानियां बनदियां ने, जेकर रियो मोहताज ते तू कुछ नहीं। शाह रग ते तेरी नासूर होया, जे ना की तो इलाज ते तू कुछ नहीं। जे ना की तो इलाज ते तू कुछ नहीं। वे कोई सुर्ख गुलाब होवे, कोई सुर्ख गुलाब होवे, और रब्बा तेरे को लाए ओए शाला ओथे भी पंजाब होवे, ओए शाला ओथे भी पंजाब होवे। अक़वाम मुत्तहिदा दा ਇਹ ਬਾਕਾਇਦਾ ਐਲਾਨ ਹੈ ਕਿ ਬੱਚਿਆਂ ਨੂੰ ਉਹਨਾਂ ਦੀ ਮਾਦਰੀ ਜ਼ਬਾਨ ਦੇ ਵਿੱਚ ਤਾਲੀਮ ਦਿਓ। ਇਹ ਉਹਨਾਂ ਤੋਂ ਵੀ ਅੱਗੇ ਲੰਘ ਗਏ ਨੇ, ਜੁੱਤੀਆਂ ਖਾਂਦੇ ਨੇ ਸਾਰੀ ਦੁਨੀਆ ਤੋਂ। ਹੁਣ ਜ਼ਰਾ ਗਰੇਬਾਨ 'ਚ ਝਾਤੀ ਪਾ ਕੇ ਦੇਖੋ ਨਾ, ਇੱਕ ਮੁਲਕ ਹੈ ਜਿਹੜਾ 7ਵੀਂ ਵਾਰੀ ਦੁਨੀਆ ਦਾ ਸਭ ਤੋਂ ਖੁਸ਼ ਮੁਲਕ ਆਇਆ ਹੈ। ਉਹਦੇ ਲਈ ਉਹਨਾਂ ਕ੍ਰਾਈਟੇਰੀਆ ਬਣਾਇਆ ਦਾ ਕਿ ਜਿੱਥੋਂ ਦੇ ਲੋਕ ਸਿਹਤਮੰਦ ਹੋਣ, ਜਿੱਥੋਂ ਦੀ ਫੀਕਸ ਇਨਕਮ ਬਹੁਤ ਜ਼ਿਆਦਾ ਹੋਏ, ਜਿੱਥੋਂ ਦੇ ਲੋਕ ਸਿਹਤ ਸਫਾਈ ਨਾਲ ਬਹੁਤ ਰਹਿੰਦੇ ਹੋਣ। ਉਹ ਲੰਮੀ ਚੌੜੀ ਲਿਸਟ ਆ ਸਾਰੀ ਦੀ ਸਾਰੀ। और वो मुल्क है 7वीं वारी फिनलैंड, 55 लाख की आबादी है, लाहौर का तीजा हिस्सा। इंशाल्लाह आगे मुस्तकबिल कोई परेशान को नहीं हैगा और बहुत अच्छा है। पाकिस्तान दी बुनियादा जड़ी है ना वो पंजाब दे मोढे ते ने, असी है, ये साडी धरती है, ये पाकिस्तान साडा है। ये पाकिस्तान दी वागा साडे कोल होना चाहिए नहीं। पाकिस्तान दी फॉरेन पॉलिसी की होनी चाहिए, ये पंजाब नूं फैसला करना चाहिए। पाकिस्तान दी इंटीरियर पॉलिसी की होनी चाहिए, ये पंजाब नूं फैसला करना। पंजाब भी फैसला नहीं करता, सिंध भी फैसला नहीं करता,
तो वो गल समझने की लोड़ है। तो ये मैं सिर्फ ये गुजारिश करना वा, आज दे दिन जेड़े अंग्रेज़ां ने इस धरती ते कब्जा किया वो कौमी लेवल ते किया, उन्होंने मजहबी लेवल ते ना किया। ਉਹ ਸਿੱਖਾਸ਼ਾਹੀ ਹੁਕੂਮਤ ਨਹੀਂ ਸੀ, ਉਹ ਪੰਜਾਬ ਦੀ ਹੁਕੂਮਤ ਸੀ। ਇਸ ਮੌਕੇ ਉੱਤੇ ਪੰਜਾਬੀ ਅਖਬਾਰਾਂ ਉੱਤੇ ਸਰਕਾਰੀ ਪਾਬੰਦੀਆਂ ਬਾਰੇ ਵੀ ਗੱਲ ਹੋਈ ਤੇ ਆਖਿਆ ਗਿਆ ਕਿ ਕੱਲ ਅੰਗਰੇਜ਼ਾਂ ਪੰਜਾਬੀ ਦੇ ਖਿਲਾਫ ਸਾਜ਼ਿਸ਼ਾਂ ਕੀਤੀਆਂ ਤੇ ਅੱਜ ਦੀਆਂ ਸਰਕਾਰਾਂ ਦਾ ਵੀ ਇਹੋ ਹੀ ਰਵੱਈਆ ਹੈ। 40 ਸਾਲਾਂ ਤੋਂ 45 ਸਾਲਾਂ ਤੋਂ ਮੁਦੱਸਰ ਭੱਟ ਸਾਹਿਬ ਇੱਕ ਪੇਸ਼ੈਂਸ ਦੇ ਨਾਲ ਇਸ ਕੰਮ ਦੇ ਪਿੱਛੇ ਲੱਗੇ ਨੇ, ਲਗਾਤਾਰ ਕਰਦੇ ਨੇ, ਘਰੋਂ ਲਿਆਂਦੇ ਰਹੇ, ਕਰਦੇ ਰਹੇ, ਅੱਜ ਵੀ ਨਹੀਂ ਉਹਨਾਂ ਦੀ ਮੁਆਫਕਤ ਤੇ ਉਹਨਾਂ ਨੇ ਬੰਦ ਤਾਂ ਨਹੀਂ ਕੀਤਾ। ਸਾਡੇ ਜਿਹੜੇ ਉਰਦੂ ਬਾਜ਼ਾਰ ਦੇ ਦਾਨਿਸ਼ਵਰ ਨੇ ਉਹ ਪੈਗੰਬਰਾਂ ਤੋਂ ਵੱਧ ਹੋ ਗਏ ਨੇ ਮੇਰੇ ਮੁਲਕ 'ਚ। 1,24,000 ਪੈਗੰਬਰ ਆਏ ਸਨ ਤੇ ਇਸ ਲਈ 1,25,000 ਦਾਨਿਸ਼ਵਰ ਜਿਹੜਾ ਇਸ ਮੁਲਕ 'ਚ ਫਿਰਦਾ ਪਿਆ। ਹਜ਼ਰਤ ਅਲੀ ਕਰਮੁੱਲਾ ਵਜੋਂ ਦਾ ਕੌਲ ਹੈ ਕਿ ਮਤ ਦੇਖੋ ਕੌਣ ਕਹਿੰਦਾ ਪਿਆ, ਗੌਰ ਇਹਦੇ ਤੇ ਕਰੋ। ਕਹਿੰਦਾ ਕਿ ਗੱਲ ਵੱਡੀ ਜਿੱਥੋਂ ਮਿਲਦੀ ਹੈ ਉਹ ਵੱਡਾ ਹੈਗਾ ਵੀ। ਆਸਟ੍ਰੇਲੀਆ ਵਿੱਚ ਕਾਫੀ ਸਾਲਾਂ ਤੋਂ ਉਹਨਾਂ ਨੇ ਆਪਣੇ ਹੀਰੋਜ਼ ਨੂੰ ਆਪਣੀਆਂ ਕਿਤਾਬਾਂ ਤੋਂ ਸਿਲੇਬਸ ਚੋਂ ਕੱਢ ਦਿੱਤਾ। ਉਹਨਾਂ ਨੇ ਕਿਹਾ ਕਿ ਜੀ ਪੁਰਾਣੇ ਹੀਰੋਜ਼ ਨੇ, ਅਸਲਾਫ ਨੇ, ਉਹਨਾਂ ਦੀ ਹਿਸਟਰੀ ਵਿੱਚ ਜ਼ਰੂਰਤ ਨਹੀਂ ਹੈਗੀ। ਅੱਜ ਉਹਨਾਂ ਦੀ ਨਸਲ ਦਾ ਇਹ ਹਾਲ ਵੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਸਾਡੀ ਸ਼ਨਾਖਤ ਕੀ ਹੈ। ਤੇ ਜਦੋਂ ਆਪਣੇ ਹੀਰੋਜ਼ ਨੂੰ ਜਿਹੜੀਆਂ ਕੌਮਾਂ ਭੁੱਲ ਜਾਂਦੀਆਂ ਨੇ, ਉਹ ਆਪਣੀ ਸ਼ਨਾਖਤ ਭੁੱਲ ਜਾਂਦੀਆਂ ਨੇ। ਇਕਬਾਲ ਨੇ ਜਿਹੜੀ ਗੱਲ ਕੀਤੀ ਸੀ ਕਿ ਆਪਣੇ ਅਸਲਾਫ ਦੀ ਗੱਲ ਕੀਤੀ ਸੀ ਕਿ ਅਸਲਾਫ ਨੂੰ ਜਦੋਂ ਅਸੀਂ ਜ਼ਿੰਦਾ ਰੱਖਾਂਗੇ, ਉਹਨਾਂ ਨੂੰ ਆਪਣੀ ਰਗਾਂ ਵਿੱਚ ਸ਼ਾਮਲ ਕਰ ਲਾਂਗੇ, ਉਹਨਾਂ ਦੇ ਕਾਰਹਾਏ ਨੁਮਾਇਆ ਜਿਹੜੇ ਨੇ, ਉਹਨਾਂ ਉਹਨਾਂ ਨੇ ਆਪਣੀ ਹਸੀਅਤ ਨੂੰ, ਆਪਣੀ ਜ਼ੁਬਾਨ ਨੂੰ ਮਨਵਾਉਣ ਵਾਸਤੇ ਜਿਹੜੀਆਂ ਗੱਲਾਂ ਕੀਤੀਆਂ, ਉਹਨਾਂ ਨੂੰ ਉਹਦੀਆਂ ਕਹਾਣੀਆਂ ਆਪਣੀਆਂ ਬੱਚਿਆਂ ਨੂੰ ਦੱਸਾਂਗੇ। ਨਾਨੀਆਂ ਦਾਦੀਆਂ ਜਿਹੜੀਆਂ ਨੇ ਉਹ ਆਪਣੇ ਬੱਚਿਆਂ ਨੂੰ ਉਹ ਕਹਾਣੀਆਂ ਸਾਰੀਆਂ ਦੱਸਣਗੀਆਂ ਤੇ ਫਿਰ ਉਹ ਹੀਰੋਇਜ਼ਮ ਜਿਹੜੀ ਤਹਿਰੀਕ ਵੇ ਉਹ ਸੀਨਾ ਬਸੀਨਾ ਮੁੰਤਕਿਲ ਹੋ ਕੇ ਸਾਡੀਆਂ ਅਗਲੀਆਂ ਨਸਲਾਂ ਤੱਕ ਪਹੁੰਚੇਗੀ। ਆਰਟਸ ਦੇ ਮਜ਼ਮੂਨਾਂ ਚੋਂ ਸਭ ਤੋਂ ਜ਼ਿਆਦਾ ਸਟੂਡੈਂਟ ਪੰਜਾਬੀ ਸਨ, ਸਭ ਤੋਂ ਜ਼ਿਆਦਾ ਪਰਚਾ ਪੰਜਾਬੀ ਦਾ ਰਿਹਾ। ਔਰ ਉਹਦੀ ਵਜ੍ਹਾ ਇਹ ਸੀ ਕਿ ਜਦੋਂ ਬੱਚਿਆਂ ਨੂੰ ਅੰਗਰੇਜ਼ੀ ਦੇ, ਮੈਥ ਦੇ, ਫਿਜ਼ਿਕਸ ਦੇ, ਕੈਮਿਸਟਰੀ ਦੇ ਉਸਤਾਦਾਂ ਨੇ ਪੰਜਾਬੀ ਪੜ੍ਹਾਉਣ ਦੀ ਜ਼ਿੰਮੇਵਾਰੀ ਲਈ ਤੇ ਬੱਚਿਆਂ ਨੇ ਪੰਜਾਬੀ ਨੂੰ ਆਪਣੇ ਆਪ ਅਡਾਪਟ ਕੀਤਾ, ਕਿਉਂਕਿ ਪੰਜਾਬੀ ਇਲੈਕਟਿਵ ਸਬਜੈਕਟ ਹੈ। ਉਹਦੀ ਜਗ੍ਹਾ ਤੇ ਬਾਅਦ ਵਿੱਚ ਨਵਾਂ ਇੱਕ ਜ਼ਮਾਨਾ ਆਇਆ ਤੇ ਇੱਕ ਨਵਾਂ ਸਬਜੈਕਟ ਆਇਆ ਜਿਹੜਾ ਪੰਜਾਬੀ ਨੂੰ ਫਿਰ ਤੋਂ ਖਾ ਗਿਆ ਹੈ। ਉਸ ਸਬਜੈਕਟ ਦਾ ਨਾਂ ਕੰਪਿਊਟਰ ਸੀ। ਸਕੂਲਾਂ 'ਚ ਕੰਪਿਊਟਰ ਤੇ ਪੰਜਾਬੀ ਦੋਵਾਂ 'ਚੋਂ ਇੱਕ ਅਡਾਪਟ ਕਰਨੀ ਸੀ, ਲਿਹਾਜ਼ਾ ਉਹ ਇਲੈਕਟਿਵ ਸਬਜੈਕਟ ਕੰਪਿਊਟਰ ਜਿਹੜਾ ਹੈ ਉਹ ਫਿਰ ਪੰਜਾਬੀ ਨੂੰ ਥੱਲੇ ਲਿਜਾ ਰਿਹਾ ਹੈ। ਜਦ ਅੰਗਰੇਜ਼ ਨੇ ਸਾਡੇ ਤੋਂ ਜ਼ਬਾਨ ਖੋਈ, ਅੱਜ ਵੀ ਉਹ ਜ਼ਮਾਨਾ, ਅੱਜ ਵੀ ਉਹ ਦੌਰ, ਅੱਜ ਵੀ ਉਹ ਜ਼ੁਲਮ ਗਿਆ ਨਹੀਂ ਹੈ। ਅੱਜ ਅਸੀਂ ਜਿਸ ਥਾਵੇਂ ਬੈਠੇ ਹਾਂ, ਇੱਥੋਂ ਇੱਕ ਰੋਜ਼ਨਾਮਾ ਨਿਕਲਦਾ ਹੈ, ਰੋਜ਼ਵਾਰ ਭੁਲੇਖਾ, 35 ਵਰਿਆਂ ਤੋਂ ਛਪ ਰਿਹਾ ਹੈ। ਆਪਣੀ ਮਦਦ ਆਪ ਦੇ ਤਹਿਤ ਮੁਦੱਸਰ ਇਕਬਾਲ ਬਾਟੂਰੀ ਛਾਪ ਰਹੇ ਨੇ। ਬਦਕਿਸਮਤੀ ਹੈ ਕਿ ਰੋਜ਼ਵਾਰ ਭੁਲੇਖਾ ਦੇ ਸਰਕਾਰੀ ਇਸ਼ਤਿਹਾਰ ਬੰਦ ਨੇ ਪਿਛਲੇ 1 ਸਾਲ ਤੋਂ। ਉਹ ਅੰਗਰੇਜ਼ ਹੋਵੇ, ਪੰਜਾਬ ਦੇ ਉੱਤੇ ਕਬਜ਼ਾ ਕਰਨ ਵਾਲੇ ਲੋਕ ਹੋਣ ਜਾਂ ਪਿਛਲੀ ਨਿਗਰਾਨ ਹਕੂਮਤ ਹੋਵੇ, ਇਹਨਾਂ ਦਾ ਜਿਹੜਾ ਸੁਭਾਅ ਹੈ, ਇਹਨਾਂ ਦਾ ਜਿਹੜਾ ਰਵੱਈਆ ਹੈ ਉਹ ਇੱਕ ਬਰਾਬਰ ਹੈ। ਉਹਨਾਂ ਵੀ ਪੰਜਾਬੀ ਬੋਲੀ ਮਾਰ ਮੁਕਾਉਣ ਦੀਆਂ ਸਾਜ਼ਿਸ਼ਾਂ ਕੀਤੀਆਂ ਤੇ ਇਹਨਾਂ ਬਦਬਖਤਾਂ ਨੇ ਵੀ ਪੰਜਾਬੀ ਬੋਲੀ ਦੇ ਸਾਹ ਕੁੱਟਣ ਦਾ ਅਮਲੀ ਮੁਜ਼ਾਹਰਾ ਕੀਤਾ। ਅੱਜ ਵੀ ਪੰਜਾਬੀ ਅਖਬਾਰ ਬਗੈਰ ਸਰਕਾਰੀ ਇਸ਼ਤਿਹਾਰਾਂ ਤੋਂ, ਬਗੈਰ ਕਿਸੇ ਵੀ ਮੁਆਵਨਤ ਤੋਂ ਰੋਜ਼ਵਾਰ ਭੁਲੇਖਾ ਛਪ ਰਿਹਾ ਹੈ। 25 ਤੋਂ 30 ਲੋਕ ਨੇ ਪੰਜਾਬੀ ਲਿਖਣ ਵਾਲੇ, ਪੰਜਾਬੀ ਪੜ੍ਹਨ ਵਾਲੇ, ਜਿਨ੍ਹਾਂ ਦਾ ਰੋਜ਼ਗਾਰ ਇਹਦੇ ਨਾਲ ਜੁੜਿਆ ਹੋਇਆ। ਇਹ ਉਹ ਲੋਕ ਨੇ ਜਿਹੜੇ ਸਿਰਫ ਪੰਜਾਬੀ ਨਾਲ ਜੁੜੇ ਹਨ। ਲਿਹਾਜ਼ਾ ਪਹਿਲੀ ਗੁਜ਼ਾਰਿਸ਼ ਤੇ ਇਹ ਹੈ ਕਿ ਅੱਜ ਦੇ ਕਾਲੇ ਦਿਹਾੜ ਦੇ ਮੌਕੇ ਦੇ ਉੱਤੇ ਮੁਹਤਰਮਾ ਮੋਤੀਆ ਮਸੂਦ ਜੀ ਇਹ ਸਾਡੇ ਸਭ ਸੰਗੀਆਂ, ਸਾਥੀਆਂ, ਮਿੱਤਰਾਂ, ਪੰਜਾਬੀਆਂ ਨਾਲ ਵਾਅਦਾ ਕਰਨ ਕਿ ਪੰਜਾਬੀ ਬੋਲੀ ਦੇ, ਪੰਜਾਬੀ ਅਖਬਾਰ ਦੇ ਹੱਕ ਲਈ ਪਹਿਲੀ ਆਵਾਜ਼ ਇਹਨਾਂ ਦੀ ਹੋਏਗੀ। ਤੇ ਦੂਸਰੀ ਗੱਲ ਹੈ ਕਿ ਨਜ਼ੀਰ ਕੋਹੋਟ ਜੀ, ਨਾਸਰ ਸ਼ਹਿਜ਼ਾਦ ਜੀ, ਉਮੈਰ, ਬੈਰਿਸਟਰ ਉਮੈਰ ਜੀ, ਇਹ ਬਾਹਰ ਬੈਠੇ ਪੰਜਾਬੀ ਦਾ ਕੰਮ ਕਰ ਰਹੇ ਹਨ। ਅੱਜ ਦੇ ਆਰੀ ਇਹੀ ਨੇ ਅੱਜ ਦੇ ਪ੍ਰੋਗਰਾਮ ਦੀ। ਤੇ ਜਨਾਬ ਚਾਂਡੀਓ ਅਨਵਰ ਅਜ਼ੀਜ਼ ਸਾਹਿਬ ਔਰ ਸਾਡੇ ਅੱਜ ਦੇ ਦੁੱਲਾ ਭੱਟੀ ਭੱਟ ਸਾਹਿਬ ਨੇ ਕੱਲ ਇਹਨਾਂ ਨੂੰ ਖਿਤਾਬ ਦਿੱਤਾ, ਸਾਡੇ ਉਸਤਾਦ ਜਨਾਬ ਇਲਿਆਸ ਘੁੰਮਣ ਜੀ। ਇਹਨਾਂ ਸਭ ਸਾਥੀਆਂ ਅੱਗੇ ਗੁਜ਼ਾਰਿਸ਼ ਹੈ ਕਿ ਪੰਜਾਬੀ ਬੋਲੀ ਦੇ ਨਾਲ ਨਾਲ ਪੰਜਾਬੀ ਸਹਾਫਤ ਦੀ ਵੀ ਗੱਲ ਕਰੋ, ਔਰ ਜੇ ਪੰਜਾਬੀ ਸਹਾਫਤ ਜ਼ਿੰਦਾ ਰਹੇਗੀ ਤੇ ਪੰਜਾਬੀ ਜ਼ਿੰਦਾ ਰਹੇਗੀ। ਮੇਰਾ ਆਪਣਾ ਜ਼ਿੰਦਗੀ ਦਾ ख्वाब है कि पंजाबी साडे घर घर च बोली जाए, साडे बच्चों के निसाब च लगे। वो मोहतरमा मरियम की मेहरबानी कि उन्होंने किया तो मैं खड़े होकर क्लैपिंग की। और मुदस्सर भाई, राशिद भाई, इलियास भाई,
ਪਾਕਪਤਨ ਜਦੋਂ ਮੈਂ ਬਣ ਕੇ ਐਮਪੀਏ ਗਈ ਤੇ ਸਾਨੂੰ ਇੱਥੋਂ ਉਹਨਾਂ ਨੇ ਇਤਲਾਵਾਂ ਦਿੱਤੀਆਂ ਕਿ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ 'ਚ ਕਮਿਸ਼ਨਰ ਸਾਹਿਬ ਨੂੰ, ਡੀਸੀ ਸਾਹਿਬ ਨੂੰ ਬੁਲਾਇਆ ਗਿਆ ਸਾਨੂੰ ਬੜੇ ਪ੍ਰੋਟੋਕੋਲ ਨਾਲ। ਅਸੀਂ ਉਹਨਾਂ ਪ੍ਰੋਟੋਕੋਲਾਂ ਦੇ ਆਦੀ ਨਹੀਂ, ਅਸੀਂ ਤਾਂ ਵਰਕਰ ਆ, ਸਾਡੇ ਬਗੈਰ ਪ੍ਰੋਟੋਕੋਲ ਤੋਂ ਅੱਛੇ ਲੱਗਨੇ ਆ। ਜਦੋਂ ਮੈਂ ਗਈ ਕਮਿਸ਼ਨਰ ਸਾਹਿਬ ਦੀ ਮੀਟਿੰਗ ਵਿੱਚ, ਭਾਈ ਬੜੀ ਮੀਟਿੰਗ ਚੱਲੀ, ਉਦੋਂ ਮੈਂ ਇਕੱਲੀ ਬੀਬੀ ਸਬ ਡਿਵੀਜ਼ਨ 'ਚ ਐਮਪੀਏ, ਪ੍ਰੋਟੋਕੋਲ ਵੀ ਮੈਨੂੰ ਓਨਾ ਹੀ ਮਿਲਿਆ, ਗੱਲਾਂ ਹੁੰਦੀਆਂ ਰਹੀਆਂ। ਲੇਕਿਨ ਜਦੋਂ ਮੀਟਿੰਗ ਖਤਮ ਹੋਈ ਮੈਂ ਕਮਿਸ਼ਨਰ ਸਾਹਿਬ ਨੂੰ ਕਿਹਾ, ਕਿਉਂਕਿ ਉੱਥੇ ਗੱਲਬਾਤ ਪੰਜਾਬੀ 'ਚ ਹੋ ਰਹੀ ਸੀ, ਮੈਂ ਕਿਹਾ ਮੈਨੂੰ ਆਪਣੇ ਐਮਪੀਏ ਬਣਨ ਦੀ ਕੋਈ ਖੁਸ਼ੀ ਨਹੀਂ, ਨਾ ਤੁਹਾਡੇ ਕੋਲ ਦਾ ਪ੍ਰੋਟੋਕੋਲ, ਮੈਨੂੰ ਇਹ ਖੁਸ਼ੀ ਕਿ ਏਡੇ ਏਡੇ ਅਫਸਰ ਖੁੱਲ ਗਏ ਵਾਲੇ ਪੰਜਾਬੀ ਬੋਲਦੇ ਪਏ ਨੇ। ਮੇਰਾ ਤਾਂ ਇਹ ਖਾਬ ਸੀ ਜਿਹੜਾ ਮੈਂ ਅੱਖਾਂ ਨਾਲ ਵੇਖ ਲਿਆ। ਸਾਡਾ ਭਲੇਖਾ ਜਿਹੜਾ ਹੈ ਉਹ ਰੈੱਡ ਲਾਈਨ ਹੈ, ਸਾਡੀ ਰੈੱਡ ਲਾਈਨ ਹੈ। ਅਗਰ ਭਲੇਖੇ ਨਾਲ ਕੁਝ ਹੁੰਦਾ ਹੈ ਤਾਂ ਪੰਜਾਬੀਆਂ ਨਾਲ ਉਹ ਹੁੰਦਾ ਹੈ। ਅਸਾਂ ਕਤਨ ਇਹਦੇ ਮਾਮਲਾਤ ਨੂੰ ਖਰਾਬ ਨਹੀਂ ਹੋਣ ਦੇਣਾ। ਬੱਡ ਸਾਹਿਬ ਤੁਸੀਂ ਆਪਣੇ ਆਪ ਨੂੰ ਕੱਲਿਆਂ ਕਦੇ ਵੀ ਨਹੀਂ ਸਮਝਣਾ। ਇਨਸ਼ਾਅੱਲਾ ਇਹ ਤੁਹਾਡੇ ਜਿਹੜੇ ਮੀਡੀਆ ਲਿਸਟ ਤੋਂ ਕੱਢਿਆ ਗਿਆ ਦੁਬਾਰਾ ਉਹਦੇ ਵਿੱਚ ਮੀਡੀਆ ਲਿਸਟ ਵਿੱਚ ਭਲੇਖਾ ਸ਼ਾਮਲ ਹੋਵੇਗਾ ਔਰ ਅੱਗੇ ਤੋਂ ਦੁਗਣੇ ਤਿਗਣੇ ਇਸ਼ਤਿਹਾਰ ਮਿਲਣਗੇ ਇਨਸ਼ਾਅੱਲਾ। ਬਾਕੀ 29 ਮਾਰਚ ਉਸ ਦਿਨ ਦੀ ਯਾਦ ਕਰਾਂਦਾ, ਉਹ ਪੰਜਾਬ ਦੇ ਜਿਹਦੀਆਂ ਸਰਹੱਦਾਂ ਚੀਨ ਨਾਲ ਮਿਲਦੀਆਂ ਸਨ, ਯਾਨੀ ਕਸ਼ਮੀਰ ਤੇ ਉਸ ਤੋਂ ਅਗਲਾ ਵੀ ਇਲਾਕਾ ਜਿਹੜਾ ਤਿੱਬਤ ਤੱਕ, ਉਹ ਪੰਜਾਬ ਸੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਜੋੜਿਆ ਸੀ। ਇਹ ਕੋਈ ਐਵੇਂ ਛੋਟਾ ਜਿਹਾ ਪੰਜਾਬ ਨਹੀਂ, ਸਰਹੱਦ ਉਹਦੇ ਵਿੱਚੋਂ ਕੱਢਿਆ ਗਿਆ 1901 ਦੇ ਵਿੱਚ। ਪੰਜਾਬੀ ਲੈਂਗੁਏਜ ਮੂਵਮੈਂਟ ਵੱਲੋਂ ਪੰਜਾਬ ਹਾਊਸ ਲਾਹੌਰ ਵਿੱਚ ਪੰਜਾਬ ਲੈਂਗੁਏਜ ਡੇ, ਪੰਜਾਬੀ ਜ਼ਬਾਨ ਦਿਹਾੜ ਫਰਾਈਡੇ 29 ਮਾਰਚ 2024 ਦੇ ਮੌਕੇ ਤੇ ਪੰਜਾਬੀ ਜ਼ਬਾਨ ਦੇ ਆਇਨੀ ਕਾਨੂੰਨੀ ਹੱਕਾਂ ਦੀ ਬਹਾਲੀ ਲਈ ਪੰਜਾਬ ਹਕੂਮਤ ਨੂੰ ਪੇਸ਼ ਕਰਨ ਲਈ ਪੰਜਾਬੀ ਪਿਆਰਿਆਂ ਦਾ ਨੁਮਾਇੰਦਾ ਇਕੱਠ ਵਿੱਚ ਮਨਜ਼ੂਰ ਕੀਤੀਆਂ ਜਾਣ ਵਾਲੀਆਂ ਕਰਾਰਦਾਦਾਂ ਮੈਂ ਤੁਹਾਡੇ ਪੇਸ਼ ਕਰਨਾ। ਨੰਬਰ 1, ਪੰਜਾਬ ਹਕੂਮਤ ਆਫੀਸ਼ੀਅਲ ਲੈਂਗੁਏਜ ਐਕਟ ਜਾਂ ਪੰਜਾਬੀ ਲੈਂਗੁਏਜ ਐਕਟ ਦਾ ਕਾਨੂੰਨ ਪਾਸ ਕਰੇ। ਨੰਬਰ 2, ਪੰਜਾਬ ਹਕੂਮਤ ਪੰਜਾਬੀ ਲੈਂਗੁਏਜ ਅਥਾਰਟੀ ਕਾਇਮ ਕਰੇ। ਨੰਬਰ 3, ਪੰਜਾਬ ਹਕੂਮਤ ਚਾਰਟਰ ਆਫ ਪੰਜਾਬੀ ਲੈਂਗੁਏਜ ਲਾਗੂ ਕਰਨ ਲਈ ਜ਼ਰੂਰੀ ਕਾਨੂੰਨ ਸਾਜ਼ੀ ਕਰੇ। ਨੰਬਰ 4, ਪੰਜਾਬ ਹਕੂਮਤ ਪੰਜਾਬੀ ਲੈਂਗੁਏਜ ਕਮਿਸ਼ਨਰ ਦਾ ਖੁਦ ਮੁਖਤਾਰ ਇਦਾਰਾ ਕਾਇਮ ਕਰੇ। ਨੰਬਰ 5, ਪੰਜਾਬ ਹਕੂਮਤ ਸੂਬੇ ਵਿੱਚ ਪੰਜਾਬੀ ਜ਼ਬਾਨ ਨੂੰ ਜ਼ਰੀਆ ਤਾਲੀਮ ਦੇ ਤੌਰ ਤੇ ਲਾਗੂ ਕਰਨ ਲਈ ਸੁਪਰੀਮ ਕੋਰਟ ਆਫ ਪਾਕਿਸਤਾਨ ਦੇ 8 ਸਤੰਬਰ 2015 ਦੇ ਹੁਕਮ ਤੇ ਆਇਨ ਦੇ ਆਰਟੀਕਲ 251 ਦਾ ਸੈਕਸ਼ਨ 3 ਤੇ ਆਰਟੀਕਲ 28 ਜਿਹੜੇ ਕਿ ਸੂਬਾਈ ਹਕੂਮਤ ਨੂੰ ਸੂਬੇ ਵਿੱਚ ਪੰਜਾਬੀ ਜ਼ਬਾਨ ਨੂੰ ਜ਼ਰੀਆ ਤਾਲੀਮ ਦੇ ਤੌਰ ਤੇ ਲਾਗੂ ਕਰਨ ਲਈ ਕਾਨੂੰਨ ਸਾਜ਼ੀ ਕਰਨ ਦਾ ਪਾਬੰਦ ਕਰਦੇ ਨੇ, ਉਹਨਾਂ ਤੇ ਫੌਰੀ ਅਮਲ ਕੀਤਾ ਜਾਵੇ। ਰਲਤੀਆਂ ਕੱਟਦੇ ਆ ਰਹੀਆਂ ਨਜ਼ੀਰ ਕਹੂਟ, ਨਾਸਿਰ ਸ਼ਹਿਜ਼ਾਦ ਤੇ ਬੈਰਿਸਟਰ ਉਮੈਰ ਹੋਰਾਂ ਦੀ ਸਰਾਹਨਾ ਕੀਤੀ, ਜੋ ਦੇਸ਼ੋਂ ਬਾਹਰ ਵਸਦਿਆਂ ਹੋਇਆਂ ਵੀ ਆਪਣੀ ਧਰਤੀ ਤੇ ਬੋਲੀ ਲਈ ਕੰਮ ਕਰ ਰਹੇ ਨੇ। ਕੱਟ ਦਾ ਅਖੀਰ ਅਫਤਾਰ ਡਿਨਰ ਤੇ ਹੋਇਆ ਤੇ ਸੱਜਣਾ ਮਿੱਤਰਾਂ ਰਲ ਕੇ ਅੰਨ ਪਾਣੀ ਦੀ ਚਸ ਲਈ।